ਚੇਨਾਂ 'ਚ ਬੇੜੀਆਂ 'ਚ ਪਾ ਕੇ ਐਂ ਝੁਕਾ ਕੇ ਕੋਡੇ ਕਰਕੇ ਜਿਹੜਾ ਉੱਥੋਂ ਉਹਨਾਂ ਨੂੰ ਕੱਢਿਆ ਗਿਆ। ਆਉਂਦਿਆਂ ਹੀ ਜਿਹੜੇ ਉਹਨਾਂ ਦੇ ਸਿਰ ਦਾੜੀਆਂ ਜਿਹੜੀਆਂ ਪੂਰੀ ਤਰ੍ਹਾਂ ਮੁੰਨ ਕੇ ਚਿੱਟੇ ਜਿਹੜੇ ਕੱਪੜੇ ਪਾ ਕੇ ਚਿੱਟੀਆਂ ਜਿਹੜੀਆਂ ਜੁੱਤੀਆਂ ਪਵਾ ਕੇ ਬਸ ਭਜਾ ਭਜਾ ਕੇ ਜਿਹੜਾ ਉਹ ਲਈ ਜਾਂਦੇ ਸੀਗੇ। ਸਭ ਤੋਂ ਮੇਨ ਖਬਰ ਅੱਜ ਦੀ ਇਹ ਆ ਵੀ ਪ੍ਰੈਜ਼ੀਡੈਂਟ ਟਰੰਪ ਉਹਨਾਂ ਦੀ ਐਡਮਿਨਿਸਟ੍ਰੇਸ਼ਨ ਨੇ 238 ਕਹਿੰਦੇ ਵੀ ਗੈਂਗ ਮੈਂਬਰਸ ਐਲ ਸੈਲਵਾਡੋਰ ਨੂੰ ਭੇਜ ਦਿੱਤੇ ਹੈਗੇ ਆ। ਪ੍ਰੈਜ਼ੀਡੈਂਟ ਨੇ 1798 ਦਾ ਇੱਕ ਲਾਅ ਆ ਉਸ ਨੂੰ ਇਨਵੋਕ ਕੀਤਾ ਹੈਗਾ, ਜਿਹਦੇ ਤਹਿਤ ਕਹਿੰਦੇ ਵੀ ਵੈਨਜ਼ੂਏਲਾ ਦੇ ਗੈਂਗ ਟ੍ਰੇਨ ਦੇ ਅਰਾਗੁਆ ਉਹ ਮੈਂਬਰ ਆ, ਉਹਨਾਂ ਨੂੰ ਐਲ ਸੈਲਵਾਡੋਰ ਭੇਜ ਦਿੱਤਾ ਆ। ਇਸ ਦੇ ਬਾਵਜੂਦ ਜੋ ਕੋਰਟ ਨੇ ਇਹਦੇ ਤੇ ਸਟਾਪ ਆਰਡਰ ਲਾਤਾ ਸੀ ਤੇ ਆਲਰੇਡੀ ਜਹਾਜ਼ ਚੜ ਗਿਆ ਸੀ ਤੇ ਉਹ ਕਹਿੰਦੇ ਵੀ ਟੋਟਲੀ ਇਗਨੋਰ ਕੀਤਾ ਗਿਆ ਹੈਗਾ। ਹੁਣ ਇਹਦੇ ਬਾਰੇ ਅੱਜ ਜਿਹੜਾ ਕੋਰਟ ਦੇ ਵਿੱਚ ਡਿਸਕਸ਼ਨ ਹੋਊਗੀ। ਸਾਰਾ ਹੀ ਅਮਰੀਕਾ ਦਾ ਮੀਡੀਆ ਇਹੀ ਕਹਿ ਰਿਹਾ ਵੀ ਜੀ 298 ਦੇ ਕਰੀਬ ਜਾਂ 238 ਦੇ ਕਰੀਬ ਗੈਂਗ ਮੈਂਬਰ ਸੀ, ਪਰ ਐਕਚੁਅਲ ਨੰਬਰ ਜਦੋਂ ਆਉਂਦੇ ਆ ਉਹ ਕਹਿੰਦੇ ਵੀ 21 ਦੇ ਕਰੀਬ ਮੈਂਬਰ ਸੀਗੇ। 23 ਦੇ ਕਰੀਬ ਸੈਲਵਾਡੋਰੀਅਨ ਗੈਂਗ ਮੈਂਬਰ ਸੀ, 23 ਦੇ ਕਰੀਬ ਸੀਗੇ ਟ੍ਰੇਨ ਦੇ ਅਰਾਗੁਆ ਮੈਂਬਰ ਜਿਹੜੇ ਆ, ਤੇ 13 ਦੇ ਕਰੀਬ ਸੀਗੇ ਸੈਲਵਾਡੋਰਨ ਗੈਂਗ। ਤੇ ਬਹੁਤੇ ਕਈਆਂ ਦੇ ਕਿਸੇ ਤਰ੍ਹਾਂ ਦੀ ਕੋਈ ਚਾਰਜਸ ਨਹੀਂ ਸੀ, ਪਰ ਸੈਲਵਾਡੋਰ ਦੇ ਪ੍ਰੈਜ਼ੀਡੈਂਟ ਨਾਇਬ ਬੁਕੇਲੇ ਉਹਨਾਂ ਨੇ ਇਹ ਕਨਫਰਮ ਕੀਤਾ ਵੀ ਉਹਨਾਂ ਦੇ ਮੁਲਕ ਨੇ 238 ਜੋ ਲੋਕ ਆ ਉਹ ਅਮਰੀਕਾ ਤੋਂ ਆਪਣੇ ਜੇਲ੍ਹ ਦੇ ਵਿੱਚ ਪਾ ਦਿੱਤੇ ਹੈਗੇ ਆ। ਸੋ ਜਿਹੜੀਆਂ ਡਿਪੋਰਟੇਸ਼ਨਸ ਆ ਉਹ ਸੈਂਟਰਲ ਅਮਰੀਕਨ ਕੰਟਰੀ ਦਾ ਜਿਹੜਾ ਸੈਂਟਰ ਫਾਰ ਕਨਫਾਈਨਮੈਂਟ ਆਫ ਟੈਰਰਿਜ਼ਮ ਹੈਗਾ CECOT, ਉੱਥੇ 1 ਸਾਲਾਂ ਦੇ ਲਈ ਪਾ ਦਿੱਤੇ ਗਏ ਹੈਗੇ ਆ। ਸੋ ਇਹ ਜਿਹੜਾ ਐਕਟ 1798 ਦਾ ਇਹ ਬਹੁਤ ਘੱਟ ਯੂਜ਼ ਕੀਤਾ ਗਿਆ। ਵਰਲਡ ਵਾਰ 1 2 ਉਸ ਟਾਈਮ ਦੇ ਉੱਤੇ ਯੂਜ਼ ਕੀਤਾ ਗਿਆ ਸੀ ਵੀ ਜਿਹੜੇ ਵੀ ਲੋਕ ਅਮਰੀਕਾ ਦੇ ਉਲਟ ਬੋਲਦੇ ਹੈਗੇ ਜਾਂ ਕੁਛ ਕਰਦੇ ਆ ਉਹਨਾਂ ਨੂੰ ਚੱਕ ਕੇ ਡਿਪੋਰਟ ਕੀਤਾ ਜਾਂਦਾ ਸੀ। ਹੁਣ ਟਰੰਪ ਹੁਣੀ ਇਹ ਕਹਿ ਰਹੇ ਆ ਵੀ ਜੋ ਡਰੱਗ ਲਾਰਡ ਜਾਂ ਡਰੱਗ ਦੇ ਵਿੱਚ ਜਾਂ ਗੈਂਗ 'ਚ ਇਨਵੋਲਵ ਆ ਇਹਨਾਂ ਨੂੰ ਟੈਰਰਿਸਟ ਡਿਕਲੇਅਰ ਕੀਤਾ ਗਿਆ। ਇਸੇ ਕਰਕੇ ਅਸੀਂ ਜਿਹੜਾ ਉਹ ਲਾਅ ਆ ਉਸ ਨੂੰ ਵਰਤ ਰਹੇ ਹੈਗੇ ਆ। 1798 'ਚ ਇਹ ਲਾਅ ਪਾਸ ਹੋਇਆ ਸੀ ਜਦੋਂ ਫਰਾਂਸ ਦੇ ਨਾਲ ਅਮਰੀਕਾ ਦੀ ਜੰਗ ਲੱਗੀ ਸੀ। ਉਸ ਟਾਈਮ ਤੇ ਇਮੀਗ੍ਰੈਂਟਸ ਨੂੰ ਰੋਕਿਆ ਗਿਆ ਸੀ ਵੀ ਉਹ ਕਿਸੇ ਤਰ੍ਹਾਂ ਦੀ ਫਰਾਂਸ ਵਾਲਿਆਂ ਦੇ ਨਾਲ ਸਪੋਰਟ ਨਾ ਕਰਨ। ਸਿਰਫ 3 ਵਾਰੀ ਇਨਵੋਕ ਕੀਤਾ ਗਿਆ, 1812 ਦੀ ਜੰਗ ਤੋਂ ਬਾਅਦ, ਫਿਰ ਵਰਲਡ ਵਾਰ 1 ਤੇ ਵਰਲਡ ਵਾਰ 2 ਦੇ ਵਿੱਚ। ਜੀ ਬਿਲਕੁਲ ਹਰਜੋਤ ਸਿੰਘ ਜੀ, 238 ਜਿੱਦਾਂ ਤੁਸੀਂ ਦੱਸਿਆ ਵੀ ਜਿਹੜੇ ਵੈਨੇਜ਼ੁਏਲਾ ਵਾਲਾ ਗੈਂਗ ਆ ਤੇ 23 ਜਿਹੜੇ MS-13 ਗੈਂਗ ਵਾਲੇ ਆ ਉਹਨਾਂ ਨੂੰ ਇਸ ਦੇ ਵਿੱਚ ਘੱਲਿਆ ਗਿਆ। ਜੇ ਕਿਸੇ ਨੇ ਵੀਡੀਓ ਦੇਖੀਆਂ ਹੋਣ ਨਾ, ਉਹ ਬੰਦੇ ਨੂੰ ਪਤਾ ਲੱਗ ਜਾਏ ਵੀ ਇਸ ਟਾਈਮ ਵੀ ਕਿਸ ਤਰੀਕੇ ਦੇ ਨਾਲ ਰਾਸ਼ਟਰਪਤੀ ਟਰੰਪ ਤੇ ਟਰੰਪ ਪ੍ਰਸ਼ਾਸਨ ਹੈ ਉਹ ਹੱਥ ਧੋ ਕੇ ਇਹਨਾਂ ਦੇ ਮਗਰ ਜਿਹੜਾ ਉਹ ਪਿਆ ਹੈਗਾ ਆ। ਸੋ ਇਹ ਉਹੀ ਨੇ ਜਿਹੜੇ ਪਹਿਲਾਂ ਧੜੱਲੇ ਦੇ ਨਾਲ ਅਮਰੀਕਾ 'ਚ ਪਹੁੰਚੇ ਵੀ, ਇਹਨਾਂ ਨੇ ਇੱਥੇ ਆ ਕੇ ਗੰਦ ਵੀ ਜਿਹੜਾ ਉਹ ਬਹੁਤ ਪਾਇਆ। ਇੱਥੋਂ ਤੱਕ ਕਿ ਵੀ ਕਈ ਅਪਾਰਟਮੈਂਟ ਬਿਲਡਿੰਗਸ ਕੰਪਲੈਕਸ ਦੇ ਉੱਤੇ ਵੀ ਕਬਜ਼ਾ ਜਿਹੜਾ ਉਹ ਕਰ ਲਿਆ। ਉੱਦਾਂ ਜਿਹੜੇ ਪ੍ਰਸ਼ਾਸਨ ਪਹਿਲਾਂ ਵੀ ਆਉਂਦੇ ਰਹੇ ਉਹ ਸੋ ਕਾਲਡ ਇਹੀ ਕਹਿੰਦੇ ਰਹੇ ਵੀ ਅਸੀਂ ਜਿਹੜੇ ਗੈਂਗਸ ਆ ਉਹਨਾਂ ਨੂੰ ਇੱਥੋਂ ਕੱਢਣਾ ਆ, ਪਰ ਹੁਣ ਜਿਹੜੇ ਟਰੰਪ ਪ੍ਰਸ਼ਾਸਨ ਉਹ ਕਹਿੰਦੇ ਗੈਂਗਸ ਤਾਂ ਕੱਢਣੇ ਹੀ ਕੱਢਣੇ, ਬਾਕੀਆਂ ਦੇ ਉੱਤੇ ਵੀ ਨੰਬਰ ਜਿਹੜਾ ਇਹ ਲਾਉਣਾ ਹੈਗਾ ਆ। ਸੋ ਜਿਸ ਤਰੀਕੇ ਦੇ ਨਾਲ ਉਹਨਾਂ ਦਾ ਹੀ ਸਮਝੌਤਾ ਹੋਇਆ ਅਲ ਸੈਲਵਾਡੋਰ ਦੇ ਨਾਲ, ਸੋ ਰਾਸ਼ੀ ਮਿਲਣੀ ਆ ਅਲ ਸੈਲਵਾਡੋਰ ਨੂੰ, ਡਾਲਰ ਮਿਲਣੇ ਆ, ਤੇ ਅਮਰੀਕਾ ਵਾਲੇ ਕਹਿ ਰਹੇ ਆ, ਟਰੰਪ ਪ੍ਰਸ਼ਾਸਨ ਕਹਿ ਰਿਹਾ ਆ ਵੀ ਇਹਦੇ ਵਿੱਚ ਸਾਨੂੰ ਪਰ ਪ੍ਰਿਜ਼ਨਰ ਜੇ ਆਪਣੇ ਉੱਥੇ ਰੱਖਦੇ ਤੇ ਇੱਥੇ ਜੇ ਇਹਨਾਂ ਨੂੰ ਅਲ ਸੈਲਵਾਡੋਰ 'ਚ ਰੱਖ ਰਹੇ ਆ ਤਾਂ ਬਹੁਤ ਜ਼ਿਆਦਾ ਘੱਟ ਖਰਚਾ ਜਿਹੜਾ ਉਹ ਆ ਰਿਹਾ ਆ। ਚੇਨਾਂ 'ਚ ਬੇੜੀਆਂ 'ਚ ਪਾ ਕੇ ਐਂ ਝੁਕਾ ਕੇ ਕੋਡੇ ਕਰਕੇ ਜਿਹੜਾ ਉੱਥੋਂ ਉਹਨਾਂ ਨੂੰ ਕੱਢਿਆ ਗਿਆ। ਆਉਂਦਿਆਂ ਹੀ ਜਿਹੜੇ ਉਹਨਾਂ ਦੇ ਸਿਰ ਦਾੜੀਆਂ ਜਿਹੜੀਆਂ ਪੂਰੀ ਤਰ੍ਹਾਂ ਮੁੰਨ ਕੇ ਚਿੱਟੇ ਜਿਹੜੇ ਕੱਪੜੇ ਪਾ ਕੇ ਚਿੱਟੀਆਂ ਜਿਹੜੀਆਂ ਜੁੱਤੀਆਂ ਪਵਾ ਕੇ ਬਸ ਭਜਾ ਭਜਾ ਕੇ ਜਿਹੜਾ ਉਹ ਲਈ ਜਾਂਦੇ ਸੀਗੇ। ਸੋ ਉਹ ਜਿਹੜੀ ਵੀਡੀਓਜ਼ ਵੀ ਇਹਨਾਂ ਨੇ ਆਪ ਜਿਹੜੀਆਂ ਉੱਥੇ ਸ਼ੇਅਰ ਕੀਤੀਆਂ ਆ। ਸੋ 1798 ਦਾ ਏਲੀਅਨ ਐਨਮੀਜ਼ ਦਾ ਜਿਹੜਾ ਇਹ ਐਕਟ ਆ ਉਦੋਂ ਦਾ ਕਿੰਨਾ ਪੁਰਾਣਾ, 227 ਸਾਲ ਪੁਰਾਣਾ ਜਿਹੜਾ ਕਾਨੂੰਨ ਆ, ਰਾਸ਼ਟਰਪਤੀ ਟਰੰਪ ਨੇ ਇਸ ਨੂੰ ਇਨਵੋਕ ਕੀਤਾ ਆ। ਜਦ ਸਹੁੰ ਚੁੱਕੀ ਸੀਗੀ 20 ਜਨਵਰੀ ਨੂੰ, ਤਾਂ ਉਹਨਾਂ ਨੇ ਸਹੁੰ ਚੁੱਕ ਸਮਾਗਮ ਦੇ ਵਿੱਚ ਇਹ ਆਖਿਆ ਸੀਗਾ ਵੀ ਇਹ ਇਸ ਐਕਟ ਨੂੰ ਲਿਆਉਣਾ ਚਾਹੁੰਦੇ ਨੇ, ਇਹ ਇਸ ਐਕਟ ਦੀ ਵਰਤੋਂ ਜਿਹੜੀ ਉਹ ਕਰ ਸਕਦੇ ਆ।
ਉੱਦਾਂ ਤਾਂ ਟਰੰਪ ਹੁਣਾਂ ਦੇ ਆਰਡਰ ਦੇ ਉੱਤੇ ਜਿਹੜਾ ਉਹ ਰੋਕ ਲਾਈ ਗਈ ਸੀ। ਸੋ ਹੁਣ ਇੱਥੇ ਇੱਕ ਨਵਾਂ ਹਰਜੋਤ ਸਿੰਘ ਜੀ ਇਹ ਵਿਵਾਦ ਜਿਹੜਾ ਉਹ ਛਿੜ ਗਿਆ ਆ ਕਿ ਟਰੰਪ ਪ੍ਰਸ਼ਾਸਨ ਕਾਨੂੰਨ ਦੇ ਜਾਂ ਵੱਖ-ਵੱਖ ਜਿਹੜੇ ਜੱਜਿਸ ਆ ਉਹਨਾਂ ਦੇ ਲਏ ਫੈਸਲੇ ਆ ਉਹਨਾਂ ਨੂੰ ਦਰਕਿਨਾਰ ਕਰੂਗਾ ਜਾਂ ਉਹਨਾਂ ਨੂੰ ਜਿਹੜਾ ਆ ਉਹ ਜਿਹੜਾ ਉਹ ਮੰਨਣਗੇ ਜਾਂ ਨਹੀਂ ਮੰਨਣਗੇ। ਸੋ ਇਹ ਕਾਫੀ ਜਿਹੜੀ ਆ ਇਸ ਟਾਈਮ ਗੱਲ ਚਰਚਾ ਜਿਹੜੀ ਉਹ ਚੱਲ ਰਹੀ ਹੈ। ਕਹਿੰਦੇ ਵੀ ਇਹ ਕੋਰਟ ਦੇ ਵਿੱਚ ਓਪਨ ਡਿਫਾਈਂਸ ਦੇ ਵਿੱਚ ਆ ਚੁੱਕੇ ਹੈਗੇ ਨੇ। ਸੋ ਵਾਈਟ ਹਾਊਸ ਦਾ ਜਿਹੜਾ ਇਹ ਐਕਸ਼ਨ ਆ ਜਿਹੜੇ ਜੱਜ ਰੋਜ਼ਬਰਗ ਦਾ ਆਰਡਰ ਆ ਉਹ ਉਸ ਨੂੰ ਲੈ ਕੇ ਹੁਣ ਜਿਹੜੀ ਇੱਕ ਨਵੀਂ ਚਿੰਤਾ ਜਿਹੜੀ ਉਹ ਬਣੀ ਆ। ACLU ਵਾਲੇ ਉਹ ਕਹਿ ਰਹੇ ਆ ਵੀ ਇਸ ਦੇ ਉਲਟ ਕਾਰਵਾਈ ਜਿਹੜੀ ਉਹ ਹੋਣੀ ਚਾਹੀਦੀ ਆ। ਕਹਿੰਦੇ ਵੀ 5th ਅਮੈਂਡਮੈਂਟ US ਦੇ ਸੰਵਿਧਾਨ ਦੇ ਵਿੱਚ ਗ੍ਰੈਂਡ ਜਿਊਰੀ ਦੇ ਲਈ ਰਾਈਟ ਹੁੰਦਾ ਹੈ, ਤੁਹਾਨੂੰ ਉਹ ਰਾਈਟ ਨੂੰ ਪ੍ਰੋਟੈਕਟ ਕਰਦੀ ਆ। ਤੇ ਕਹਿੰਦੇ ਵੀ ਉਹ ਇਨਸਾਨ ਨੂੰ ਜਿਹੜਾ ਇਸ ਚੀਜ਼ ਦੇ ਵਿੱਚੋਂ ਜਿਨ੍ਹਾਂ ਨੂੰ ਨਹੀਂ ਗੁਜ਼ਾਰਿਆ ਗਿਆ ਉਹ ਕਿਤੇ ਨਾ ਕਿਤੇ 5th ਅਮੈਂਡਮੈਂਟ ਦੀ ਜਿਹੜੀ ਗੱਲ ਆ। ਅੱਜ ਬਹੁਤ ਸਾਰੇ ਲੋਕ ਇਹ ਵੀ ਸੋਚਦੇ ਆ ਵੀ ਚੱਲ ਇਹ ਤਾਂ ਗੈਂਗ ਮੈਂਬਰ ਹੀ ਸੀਗੇ, ਵੀ ਇਹਨਾਂ ਦੇ ਨਾਲ ਇਦਾਂ ਹੋ ਗਿਆ ਤਾਂ ਕਿਸੇ ਨੂੰ ਕੋਈ ਹਰਜ ਨਹੀਂ ਆ। ਸ਼ਾਇਦ ਮੈਜੋਰਟੀ ਮੁਲਕ ਜਿਹੜਾ ਇਸ ਤਰੀਕੇ ਦੇ ਨਾਲ ਮੰਨਦਾ ਵੀ ਜਿਹੜਾ ਹੋਵੇ, ਪਰ ਇਹ ਆ ਵੀ ਇਹ ਲਾਈਨ ਕਿੱਥੇ ਖਿੱਚੀ ਜਾਊਗੀ ਵੀ ਇਕੱਲੇ ਗੈਂਗ ਮੈਂਬਰਸ ਤੱਕ ਹੀ ਇਹਨਾਂ ਨੇ ਸੀਮਤ ਰੱਖਣੀ ਹੈ ਜਾਂ ਕਿਸੇ ਨੂੰ ਵੀ ਬਾਅਦ ਦੇ ਵਿੱਚ ਇਸ ਤਰੀਕੇ ਦੇ ਨਾਲ ਕੀਤਾ ਜਾ ਸਕਦਾ। ਹੁਣ ਖਲੀਲ ਦਾ ਮੁੱਦਾ ਆਪਣੇ ਸਾਹਮਣੇ ਹੀ ਆ, ਜਿਹੜਾ ਕੋਲੰਬੀਆ ਯੂਨੀਵਰਸਿਟੀ ਦਾ ਮੁੰਡਾ ਸੀਗਾ ਜਿਸਨੇ ਜਿਹੜਾ ਉੱਥੇ ਕੋਲੰਬੀਆ ਯੂਨੀਵਰਸਿਟੀ ਦਾ ਸਟੂਡੈਂਟ ਨਹੀਂ, ਸੌਰੀ, ਜਿਹੜਾ ਕੋਲੰਬੀਆ ਯੂਨੀਵਰਸਿਟੀ ਵਿੱਚ ਪ੍ਰੋਟੈਸਟ ਦੇ ਵਿੱਚ ਸ਼ਾਮਲ ਸੀਗਾ, ਉਹ ਗ੍ਰੀਨ ਕਾਰਡ ਹੁੰਦੇ ਹੋਏ ਵੀ ਉਸ ਦਾ ਗ੍ਰੀਨ ਕਾਰਡ ਵਾਪਸ ਲੈਣ ਦੀ ਜਿਹੜੀ ਚਰਚਾ ਆ ਉਹ ਹੁਣ ਚੱਲ ਰਹੀ ਆ। ਸੋ ਕਾਫੀ ਕੁਝ ਜਿਹੜਾ ਹਰਜੋਤ ਸਿੰਘ ਜੀ ਇਮੀਗ੍ਰੇਸ਼ਨ ਦੇ ਬਾਬਤ ਚੱਲ ਰਿਹਾ। ਤੁਸੀਂ ਜਿੱਦਾਂ ਕਿਹਾ ਵੀ ਹੋਰ ਜਿਹੜੀਆਂ ਖਬਰਾਂ ਹੈ ਨਾ ਇਸ ਬਾਬਤ, ਇਮੀਗ੍ਰੇਸ਼ਨ ਬਾਬਤ ਕੁਝ ਹੋਰ ਖਬਰਾਂ ਕਰਕੇ ਫਿਰ ਉਸ ਦੇ ਵੱਲ ਨੂੰ ਆਪਾਂ ਵੱਧਦੇ ਹੈਗੇ ਆ। ਪਰ ਟਰੰਪ ਪ੍ਰਸ਼ਾਸਨ ਦੇ ਦੁਆਰਾ ਕੋਰਟ ਆਰਡਰ ਦਾ ਜਿਹੜਾ ਡਿਫਾਈਨਸ ਆ ਉਹ ਸ਼ੁਰੂ ਹੋ ਚੁੱਕਾ ਹੈ। ਬਰੂਸ ਫੇਨ ਇੱਕ ਅਮਰੀਕਨ ਲਾਇਰ ਆ ਜੋ ਸਪੈਸ਼ਲਾਈਜ਼ ਕਰਦੇ ਆ ਕਨਸਟੀਟਿਊਸ਼ਨਲ ਤੇ ਇੰਟਰਨੈਸ਼ਨਲ ਲਾਅ ਦੇ ਉੱਤੇ। ਉਹ ਕਹਿੰਦੇ ਵੀ ਪ੍ਰੈਜ਼ੀਡੈਂਟ ਜਿਹੜਾ ਰਾਜਾ ਨਹੀਂ ਹੁੰਦਾ। ਜਨਵਰੀ 20 2025 ਨੂੰ ਪ੍ਰੈਜ਼ੀਡੈਂਟ ਨੂੰ ਕੋਰੋਨੇਸ਼ਨ ਨਹੀਂ ਕੀਤਾ ਗਿਆ ਸੀਗਾ। ਸੋ ਕਹਿੰਦੇ ਵੀ ਨਾ ਹੀ ਪ੍ਰੈਜ਼ੀਡੈਂਟ ਨਪੋਲੀਅਨ ਹੈਗਾ। ਫੈਡਰਲ ਕੋਰਟਸ ਦੇ ਕੋਲ ਜੁਰਿਸਡਿਕਸ਼ਨ ਹੈਗੀ ਆ ਪ੍ਰੈਜ਼ੀਡੈਂਟ ਦੇ ਉੱਪਰ। ਸੋ ਪਰ ਟਰੰਪ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਵੀ ਇੱਕ ਸ਼ਹਿਰ ਦਾ ਇੱਕ ਜੱਜ ਕਿੱਦਾਂ ਇਸ ਨੂੰ ਰੋਕ ਸਕਦਾ। ਸੋ ਅਲਟੀਮੇਟਲੀ ਆਈ ਥਿੰਕ ਇਹ ਕੇਸ ਜਿਹੜਾ ਆ US ਦੀ ਸੁਪਰੀਮ ਕੋਰਟ ਦੇ ਕੋਲ ਵੀ ਜਾਊਗਾ। ਬੰਦੇ ਸੈਲਵਾਡੋਰ ਜੇਲ੍ਹ 'ਚ ਕਿਉਂ ਭੇਜੇ ਗਏ ਆ? ਕਿਉਂਕਿ ਵੈਨਜ਼ੂਏਲਾ ਵਾਲੇ ਅਮਰੀਕਾ ਤੋਂ ਜੋ ਲੋਕ ਭੇਜੇ ਜਾ ਰਹੇ ਉਹਨਾਂ ਨੂੰ ਲੈਂਦੇ ਨਹੀਂ ਵਾਪਸ, ਤੇ ਇਸ ਕਰਕੇ ਉੱਥੇ ਦੀ ਇੱਕ ਦੁਨੀਆ ਦੀ ਸਭ ਤੋਂ ਜਿਹੜੀ ਖਤਰਨਾਕ ਜੇਲ੍ਹ ਆ ਜਿੱਥੇ 40,000 ਲੋਕਾਂ ਨੂੰ ਰੱਖਿਆ ਗਿਆ ਆ, ਉੱਥੇ ਇਹ ਭੇਜੇ ਗਏ ਹੈਗੇ। ਜੀ ਬਿਲਕੁਲ। ਜਿਹੜੇ ਐਲ ਸੈਲਵਾਡੋਰ ਦਾ ਜਿਹੜਾ ਰਾਸ਼ਟਰਪਤੀ ਉਹ ਆਪ ਆਪਣੇ ਉਸ ਟਵੀਟ ਦੇ ਵਿੱਚ ਉਹ ਕਹਿੰਦਾ ਵੀ US ਇਹਨਾਂ ਦੇ ਲਈ ਬਹੁਤ ਘੱਟ ਫੀਸ ਪੇ ਕਰ ਰਿਹਾ, ਪਰ ਸਾਡੇ ਲਈ ਇਹ ਬਹੁਤ ਆ ਇੱਕ ਜਾਣੇ ਦੇ ਲਈ। ਸੋ ਇਹ ਜਿਹੜਾ ਸਮਝੌਤਾ ਐਲ ਸੈਲਵਾਡੋਰ ਦੇ ਨਾਲ ਆਲਰੇਡੀ ਜਿਹੜੇ ਉਹ ਕਰ ਚੁੱਕੇ ਆ। ਸੋ ਕਹਿੰਦੇ ਵੀ $6 ਮਿਲੀਅਨ ਐਲ ਸੈਲਵਾਡੋਰ ਨੂੰ ਡਿਟੇਨ ਕਰਨ ਦੇ ਲਈ, 300 ਜਾਣਿਆਂ ਦੇ ਲਈ $6 ਮਿਲੀਅਨ ਟਰੰਪ ਪ੍ਰਸ਼ਾਸਨ ਨੇ ਜਿਹੜਾ ਇਹਨਾਂ ਨੂੰ ਦੇਣਾ ਹੈਗਾ ਆ। ਸੋ ਉੱਦਾਂ ਅਮਰੀਕਾ ਦੇ ਵਿੱਚ ਇਹਦਾ ਕਿੰਨਾ ਖਰਚਾ ਆਉਣਾ ਸੀ ਉਹ ਆਪਣੇ ਕੋਲ ਕੋਈ ਆંકੜਾ ਤਾਂ ਇਹਨਾਂ ਨੇ ਨਾ ਦੱਸਿਆ ਆ, ਨਾ ਅਜੇ ਕੋਲ ਆਪਣੇ ਕੋਲ ਕੋਈ ਮੌਜੂਦ ਹੈਗਾ ਆ। ਪਰ ਐਲ ਸੈਲਵਾਡੋਰ ਦੇ ਜਿਹੜੇ ਰਾਸ਼ਟਰਪਤੀ ਦੇ ਟਵੀਟ ਦੇ ਉੱਤੇ ਜਿਹੜਾ ਜਾਈਏ ਤਾਂ ਉਹਨਾਂ ਨੇ ਇਸ ਦੇ ਵਿੱਚ ਇਹ ਜਾਣਕਾਰੀ ਦਿੱਤੀ ਆ। 1 ਸਾਲ ਦੇ ਲਈ ਇਹਨਾਂ ਨੂੰ $6 ਮਿਲੀਅਨ ਇਹਨਾਂ 300 ਜਿਹੜੇ ਗੈਂਗ ਮੈਂਬਰਸ ਨੂੰ ਰੱਖਣ ਦੇ ਲਈ ਦਿੱਤਾ ਜਾ ਰਿਹਾ ਹੈਗਾ ਆ। ਤੇ ਹਰਜੋਤ ਸਿੰਘ ਜੀ ਨਾਲ ਹੀ ਇਸੇ ਬਾਬਤ ਚਲੋ ਆਪਾਂ ਗਿਟਮੋ ਦੀ ਵੀ ਨਾਲ ਹੀ ਗੱਲ ਕਰ ਜੀਏ। ਗਿਟਮੋ ਦੇ ਵਿੱਚ ਯਾਦ ਹੋਣਾ ਆ ਜਦੋਂ ਪਿਛਲੇ ਮਹੀਨੇ ਜਿਹੜੇ ਆਪਣੇ ਬਾਰਡਰਜ਼ਾਰ ਨੇ, ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਵਾਲੇ ਆ, ਟਰੰਪ ਪ੍ਰਸ਼ਾਸਨ ਉਹਨਾਂ ਨੇ ਵੀਡੀਓ ਜਾਰੀ ਕੀਤੀਆਂ ਸੀਗੀਆਂ ਵੀ ਦੇਖੋ ਜੀ ਮਿਲਟਰੀ ਪਲੇਨ ਪਹੁੰਚ ਗਿਆ ਉੱਥੇ ਆਪਾਂ ਬੰਦੇ ਕਰਤੇ ਆ ਜੀ ਅੰਦਰ। ਤੇ ਉਹ 40 ਜਾਣੇ ਜਿਹੜੇ ਡਿਟੈਂਸ਼ਨ ਸੈਂਟਰ ਦੇ ਰੂਪ ਦੇ ਵਿੱਚ ਉੱਥੇ ਗਿਟਮੋ 'ਚ ਰੱਖਣ ਦੀ ਗੱਲ ਆਖੀ ਗਈ ਸੀ, ਇਵੈਂਚੁਅਲੀ ਵੀਕਐਂਡ ਦੇ ਉੱਤੇ ਕਹਿੰਦੇ ਵੀ ਉਹਨਾਂ ਨੂੰ ਵਾਪਸ ਬੁਲਾ ਲਿਆ ਗਿਆ ਆ। ਸੋ ਉੱਥੇ ਉਹਨਾਂ ਨੂੰ ਇਜਾਜ਼ਤ ਨਹੀਂ ਮਿਲੀ ਗਿਟਮੋ ਦੇ ਵਿੱਚ ਡਿਟੈਂਸ਼ਨ ਸੈਂਟਰ ਬਣਾ ਕੇ ਉਹਨਾਂ ਨੂੰ ਰੱਖਣ ਦੇ ਲਈ। ਸੋ ਉਹਨਾਂ ਨੂੰ ਉੱਥੋਂ ਹੁਣ ਵਾਪਸ ਬੁਲਾਉਣਾ ਪਿਆ ਹੈ, ਜਿੱਥੇ ਇੱਕ ਪਾਸੇ ਟਰੰਪ ਪ੍ਰਸ਼ਾਸਨ ਇੱਕ ਜੱਜ ਦੇ ਫੈਸਲੇ ਦੇ ਉਲਟ ਇਹਨਾਂ ਨੂੰ ਐਲ ਸੈਲਵਾਡੋਰ 'ਚ ਘੱਲ ਵੀ ਦਿੱਤਾ। ਦੂਜੇ ਪਾਸੇ ਜਿਹੜੀਆਂ ਹੋਰ ਮੁੱਦਿਆਂ ਦੇ ਚੱਲਦਿਆਂ ਜਿਹੜੇ ਇਸ ਦੇ ਵਿੱਚ ਜਿਹੜੇ ਲੀਗਲ ਇਸ਼ੂ ਜਿਹੜੇ ਆ ਰਹੇ ਸੀ ਉਸ ਦੇ ਚੱਲਦਿਆਂ ਉੱਥੋਂ ਸਾਰੇ ਹੀ ਡਿਟੈਂਸ਼ਨ ਸੈਂਟਰ 'ਚੋਂ ਜਿਨ੍ਹਾਂ ਨੂੰ ਗਿਟਮੋ ਦੇ ਵਿੱਚ ਰੱਖਿਆ ਗਿਆ ਸੀ ਉਹ ਵਾਪਸ ਲੈ ਆਂਦੇ ਗਏ ਆ, ਜਿਨ੍ਹਾਂ ਨੂੰ ਡਿਪੋਰਟ ਕੀਤਾ ਜਾਣਾ ਸੀਗਾ ਜੀ।